ਜਿਹੜਾ ਡਿਬਰੂਗੜ੍ਹ ਵਾਲੇ ਸਿੰਘਾਂ ਦੇ ਹਮਾਇਤ ਵਿੱਚ ਮੋਰਚਾ ਲੱਗਿਆ ਹੋਇਆ। ਬੇਸ਼ੱਕ ਪੰਜਾਬ ਸਰਕਾਰ ਨੇ ਥਾਂ ਥਾਂ ਤੇ ਨਾਕੇ ਲਾ ਕੇ, ਘਰਾਂ 'ਚ ਛਾਪੇ ਮਾਰ ਕੇ ਬਹੁਤ ਸਾਰੇ ਸਿੱਖ ਆਗੂਆਂ ਨੂੰ ਨਜ਼ਰਬੰਦ ਕੀਤਾ, ਸਿੱਖਾਂ ਨੂੰ ਬਹੁਤ ਤੰਗ ਪਰੇਸ਼ਾਨ ਕੀਤਾ, ਪਰ ਇਹਦੇ ਬਾਵਜੂਦ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਇਸ ਮੋਰਚੇ ਵਿੱਚ ਸ਼ਾਮਲ ਹੋਈਆਂ। ਇਹ ਨੌਜਵਾਨ ਜਿਹੜੇ 1 ਸਾਲ ਪਹਿਲਾਂ ਇਹ ਕਹਿ ਕੇ ਕਿ ਜੀ ਅਮਨ ਕਾਨੂੰਨ ਦੇ ਹਾਲਾਤ ਬੜੇ ਵਿਗੜ ਰਹੇ ਆ, ਇਹ ਉਦੋਂ ਤੋਂ NSA ਲਾ ਕੇ ਡਿਬਰੂਗੜ੍ਹ ਦੇ ਵਿੱਚ, ਅਸਾਮ ਦੇ ਵਿੱਚ ਬੰਦ ਕੀਤੇ ਹੋਏ ਨੇ। ਉੱਥੇ ਪੰਜਾਬ ਤੋਂ ਇੰਨੇ ਜ਼ਿਆਦਾ ਦੂਰ ਨੇ ਤੇ ਉੱਥੇ ਇਹਨਾਂ ਨੂੰ ਚੱਜ ਹੱਲ ਦੇ ਨਾਲ ਜਿਵੇਂ ਆਮ ਜਿਹੜਾ ਕੈਦੀ ਕੱਟਦੇ ਆ ਉਵੇਂ ਕੱਟਣ ਨਹੀਂ ਦਿੱਤੀ ਜਾ ਰਹੀ, ਨਿੱਤ ਤੰਗੀ ਪਰੇਸ਼ਾਨੀ ਦਿੱਤੀ ਜਾ ਰਹੀ। ਇਸ ਮੁਲਕ ਦਾ ਨਿਜ਼ਾਮ ਜਿਹੜਾ ਸਾਨੂੰ ਬੀਤੇ ਲੰਮੇ ਅਰਸੇ ਤੋਂ ਇਸ ਤਰੀਕੇ ਨਾਲ ਜਲੀਲ ਕਰਦਾ ਆ ਰਿਹਾ, ਉਹਦੇ ਲਈ ਭਾਈ ਅਮਰਤਪਾਲ ਸਿੰਘ ਜਾਂ ਹੋਰ ਸਿੱਖ ਜਿਹੜੇ ਆ ਉਹਨਾਂ ਦੀ ਜਾਨ ਦੀ ਕੋਈ ਕੀਮਤ ਨਹੀਂ, ਪਰ ਸਾਡੀ ਕੌਮ ਨੂੰ ਇਹਨਾਂ ਸਾਰਿਆਂ ਦੀ ਲੋੜ ਹੈ। ਇਸ ਮੋਰਚੇ ਨੂੰ ਮਹੀਨਾ ਹੀ ਹੋਣ ਵਾਲਾ, ਜੇਕਰ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕੀ, ਐਡਾ ਇਕੱਠ ਕੀਤਾ, ਉਹਦਾ ਕੋਈ ਅਸਰ ਸਰਕਾਰ ਨੇ ਨਹੀਂ ਮੰਨਿਆ, ਤਾਂ ਆਪਾਂ ਨੂੰ ਬਾਕੀ ਜਥੇਬੰਦੀਆਂ ਤੇ ਬਾਕੀ ਆਗੂਆਂ ਦਾ ਸਾਥ ਸਹਿਯੋਗ ਹੋਰ ਵੱਧ ਲੈਣ ਲਈ ਕਿ ਕੀ ਕੀਤਾ ਜਾਵੇ, ਇਸ ਪਾਸੇ ਨੂੰ ਧਿਆਨ ਦੇਣਾ ਪਊਗਾ। ਤੇ ਜਨਵਰੀ ਮਹੀਨੇ ਤੋਂ ਉਹਨਾਂ ਦੀ ਹੋਰ ਜ਼ਿਆਦਾ NSA ਦੀ ਮਿਆਦ 3 ਮਹੀਨੇ ਲਈ ਵਧਾ ਦਿੱਤੀ ਗਈ ਹੈ। ਜੇ ਇਹ ਖਬਰ ਸੱਚ ਹੈ ਤਾਂ ਇਹ ਵੀ ਗੱਲ ਬੜੀ ਚਿੰਤਾ ਵਾਲੀ ਆ ਕਿ ਸੰਗਤ ਨੂੰ ਇਸ ਗੱਲ ਦਾ ਪਹਿਲਾਂ ਕਿਉਂ ਨਹੀਂ ਪਤਾ ਲੱਗਿਆ। ਭਾਈ ਦਲਜੀਤ ਸਿੰਘ ਬਿੱਟੂ ਤੋਂ ਲੈ ਕੇ ਬੇਅੰਤ ਸਿੱਖ ਆਗੂਆਂ ਨੂੰ ਤੰਗ ਪਰੇਸ਼ਾਨ ਕੀਤਾ, ਉਦੋਂ ਜਾਪਦਾ ਕਿ ਲੋਕ ਸਭਾ ਚੋਣਾਂ ਦਾ ਬਹਾਨਾ ਲਾ ਕੇ ਅਜੇ ਇਸ ਪਾਸੇ ਨੂੰ ਗੱਲ ਰਿਹਾਈ ਵਾਲੇ ਪਾਸੇ ਨੂੰ ਇਹ ਨਹੀਂ ਲੈ ਕੇ ਜਾਣਗੇ। ਸਟੇਟ ਜਿਹੜੀ ਆ ਉਹ ਤਾਂ ਚਾਹੇਗੀ ਕਿ ਮਾਹੌਲ ਖਰਾਬ ਹੋਵੇ ਪੰਜਾਬ ਦਾ, ਤਾਂ ਕਿ ਅਸੀਂ ਅਦਾਲਤ ਵਿੱਚ ਕਹਿ ਸਕੀਏ ਕਿ ਜੀ ਜੇ ਇਹਨਾਂ ਨੂੰ ਛੱਡਿਆ ਹੋਰ ਜ਼ਿਆਦਾ ਕੰਮ ਖਰਾਬ ਹੋ ਜੂ। ਪੰਜਾਬ ਦੇ ਵਿੱਚ ਪਹਿਲਾਂ ਹੀ ਬੜੇ ਬਦਅਮਨੀ ਫੈਲੀ ਹੋਈ ਆ। ਜਿਸ ਤਰੀਕੇ ਨਾਲ BJP ਨੂੰ ਵਿਪਤਾ ਪਾਈ ਹੋਈ ਆ ਤੇ ਜਿਵੇਂ ਉਹ ਬਹਾਨੇ ਲੱਭਦੇ ਫਿਰਦੇ ਆ, ਅੱਜ ਅਦਾਲਤ ਵਿੱਚ ਦੇਖਣ ਵਾਲਾ ਹਾਲ ਸੀ ਬਈ ਜਿਹੜੇ ਵਕੀਲ ਸਾਹਿਬਾਨ ਸੀ ਇਹਨਾਂ ਦੇ BJP ਹੋਣਾ ਦੇ, ਮੋਦੀ ਵਾਲੇ, SBI ਵਾਲੇ, ਉਹ ਜਿਵੇਂ ਸਕੂਲਾਂ ਦੇ ਨਿਆਣੇ ਬਹਾਨੇ ਜੇ ਲਾ ਕੇ ਮਾਸਟਰਾਂ ਨੂੰ ਸੈਟੀਸਫਾਈ ਕਰਨਾ ਚਾਹੁੰਦੇ ਹੁੰਦੇ ਆ, ਉਵੇਂ ਬਹਾਨੇ ਲਾ ਰਹੇ ਸੀ। BJP ਵਾਲੇ ਸਰਕਾਰਾਂ ਦੇਖਦੇ ਕਿਵੇਂ ਆ, ਕਿਵੇਂ ਇਹ ਪੈਸਾ ਇਕੱਠਾ ਕਰਕੇ ਆਪਦੀ ਸਿਆਸਤ ਅੱਗੇ ਤੋਰਦੇ ਆ, ਪਰ ਇਹ ਸਾਡੇ ਅਕਾਲੀ ਦਲ ਵਾਲੇ ਭਾਈਆਂ ਨੂੰ ਨਹੀਂ ਸ਼ਰਮ ਆਈ। ਇਹਨਾਂ ਨੇ ਪੰਥ ਅਤੇ ਆਪਦੇ ਪੰਜਾਬ ਦੇ ਉਲਟ ਸਟੈਪ ਚੱਕੇ ਆ ਤੇ ਉਹਦਾ ਨਤੀਜਾ ਕੀ ਆ ਕਿ ਅੱਜ ਇਹਨਾਂ ਨੂੰ ਕੋਈ ਜਿਹੜਾ ਹੈਗਾ ਡੇਲਿਆਂ ਵੱਟੇ ਨਹੀਂ ਸਿਆਣਦਾ। ਕਈ ਸੀਟਾਂ ਦੇ ਉੱਤੇ ਬਾਦਲ ਦਲ ਵੱਲੋਂ ਇਹ ਸੋਚਿਆ ਜਾ ਰਿਹਾ ਕਿ ਕੋਈ ਪੰਥਕ ਸ਼ਖਸੀਅਤ ਲੱਭੀ ਜਾਵੇ ਤੇ ਉਹਨੂੰ ਅਕਾਲੀ ਦਲ ਦੇ ਚੋਣ ਨਿਸ਼ਾਨ ਤੇ ਚੋਣ ਲੜਾਈ ਜਾਵੇ, ਕਿਉਂਕਿ ਬਾਦਲ ਦਲ ਦੇ ਉਮੀਦਵਾਰ ਨੂੰ ਤਾਂ ਵੋਟ ਪੈਣ ਦੀ ਸੰਭਾਵਨਾ ਹੈ ਨਹੀਂ। ਆਪ ਆਜ਼ਾਦ ਉਮੀਦਵਾਰ ਖੜੇ ਹੋਵੋ, ਇਹ ਆਪੇ ਹੀ ਸਪੋਰਟ ਕਰਨ, ਹਮਾਇਤ ਕਰਨ, ਉਹ ਗੱਲ ਵੱਖਰੀ ਹੈ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤਸਰ ਦੇ ਵਿੱਚ ਸਾਰਾਗੜ੍ਹੀ ਸਰਾਂ ਦੇ ਕੋਲ ਜਿਹੜਾ ਡਿਬਰੂਗੜ੍ਹ ਵਾਲੇ ਸਿੰਘਾਂ ਦੇ ਹਮਾਇਤ ਵਿੱਚ ਮੋਰਚਾ ਲੱਗਿਆ ਹੋਇਆ, ਕੱਲ ਐਤਵਾਰ ਨੂੰ ਉੱਥੇ ਬਹੁਤ ਭਰਵਾਂ ਇਕੱਠ ਸੰਗਤਾਂ ਨੇ ਕੀਤਾ। ਬੇਸ਼ੱਕ ਪੰਜਾਬ ਸਰਕਾਰ ਨੇ ਥਾਂ ਥਾਂ ਤੇ ਨਾਕੇ ਲਾ ਕੇ, ਘਰਾਂ 'ਚ ਛਾਪੇ ਮਾਰ ਕੇ ਬਹੁਤ ਸਾਰੇ ਸਿੱਖ ਆਗੂਆਂ ਨੂੰ ਨਜ਼ਰਬੰਦ ਕੀਤਾ, ਸਿੱਖਾਂ ਨੂੰ ਬਹੁਤ ਤੰਗ ਪਰੇਸ਼ਾਨ ਕੀਤਾ, ਪਰ ਇਹਦੇ ਬਾਵਜੂਦ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਇਸ ਮੋਰਚੇ ਵਿੱਚ ਸ਼ਾਮਲ ਹੋਈਆਂ ਤੇ ਇਸ ਸੰਘਰਸ਼ ਦੇ ਨਾਲ ਆਪਦੀ ਇਕਜੁੱਟਤਾ ਤੇ ਇਕਮੁੱਠਤਾ ਦਾ ਪ੍ਰਗਟਾਵਾ ਕੀਤਾ। ਇੱਥੇ ਬੜੀ ਵਧੀਆ ਤਰੀਕੇ ਨਾਲ ਸਟੇਜ ਦੀ ਕਾਰਵਾਈ ਚੱਲੀ, ਜਿਹਦੇ ਵਿੱਚ ਸਟੇਟ ਨੂੰ, ਖਾਸ ਤੌਰ ਦੇ ਉੱਤੇ ਪੰਜਾਬ ਸਰਕਾਰ ਨੂੰ ਸਾਰਾ ਪੱਖ ਖੋਲ ਕੇ ਦੱਸਿਆ ਗਿਆ
कि किवें मनुखी हक्कां दा घाण हो रहा है। ये नौजवान जिहड़े 1 साल पहलां ये कह के जी अमन कानून के हालात बड़े बिगड़ रहे आ, ते उदों तो NSA ला के डिब्रूगढ़ दे विच आसाम दे विच बंद कीते हुए ने, उत्थे पंजाब तो इन्ने ज़्यादा दूर ने ते उत्थे इन्हां नूं ਚੱਜ हाल दे नाल जिवें आम जेल੍ਹਾਂ कैदी कट्टदे आ उवें कट्टण नहीं दित्ती जा रही, नित तंगी परेशानी दित्ती जा रही। जे वो आपदी आवाज़ बुलंद कर लई जेल੍ਹਾਂ दे विच यही हुंदा भी भुख हड़ताल कर लो, जे वो भुख हड़ताल करदे आ तां भी कोई उन्हां दी सुणवाई नहीं हुंदी ते जे उन्हां दे परिवारक मैंबरां ने इत्थे मोर्चा लाया तां भी कोई सुणवाई नहीं कीती गई। हुण साफ दिख रहा भी भारत दी केंद्र दी सरकार आ ते पंजाब दी चाहे सरकार आ, इन्हां ने मिथ लिया वा भी चाहे तुसीं जो मर्जी कर लो सिखो, तुहाडी असीं किसी भी गल दी कोई कदर नहीं करदे। ते इस मुल्क दा निज़ाम जिहड़ा सानूं बीते लंबे अरसे तो इस तरीके नाल जलील करदा आ रिहा, ਉਹਦੇ ਲਈ ਭਾਈ ਅਮਰਤਪਾਲ ਸਿੰਘ ਜਾਂ ਹੋਰ ਸਿੱਖ ਜਿਹੜੇ ਆ ਉਹਨਾਂ ਦੀ ਜਾਨ ਦੀ ਕੋਈ ਕੀਮਤ ਨਹੀਂ। ਉਹਨਾਂ ਨੂੰ ਤਾਂ ਇਹ ਆ ਕਿ ਜਿਹੜੇ ਵੀ ਪੰਥ ਦੀ ਗੱਲ ਕਰਦੇ ਆ, ਕੌਮ ਦੀ ਗੱਲ ਕਰਦੇ ਆ, ਇਹ ਜੇਕਰ ਉਦੋਂ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਸਾਤੋਂ ਨਹੀਂ ਮਾਰੇ ਗਏ ਤਾਂ ਹੁਣ ਮਰ ਜਾਣ, ਖਤਮ ਹੋ ਜਾਣ। ਪਰ ਸਾਡੀ ਕੌਮ ਨੂੰ ਇਹਨਾਂ ਸਾਰਿਆਂ ਦੀ ਲੋੜ ਹੈ, ਇਹਨਾਂ ਸਾਰਿਆਂ ਦੀ ਕੌਮ ਨੂੰ ਇੰਨੀ ਜ਼ਿਆਦਾ ਲੋੜ ਹੈ क्योंकि गुलामी के इस दौर में जिहड़े लोग आपदी कौम की लड़ाई लड़न का जिगरा रखते होण, कौमां नूं उन्हां दे मगर खड़ना चाहिए ते खड़ भी रही है। पर इत्थे एक गिला जिहड़ा पिछले दिनां च भी असीं कहंदे आ रहे हैं, अज फिर कह रहे हैं कि सिख जगत नूं, सिख संस्थावां नूं, सिख लीडरशिप नूं जिस तरीके नाल इस मसले उत्ते हिक डाह के लड़ना चाहिए, ठोस रणनीति बनाउणी चाहिदी आ, उवें दा कुछ दिखदा नहीं। ते इहदे विच बहुत सारे पक्ष ने, सारे पक्षां दे बारे मोटे तौर ते जे गल करनी चाहिए तां ओह इह आ कि स्टेट दा तां पता ही आ भी ओह किहड़े राह तुरी आ, पर साडे भाईचारे नूं खास तौर दे उत्ते भाई अमरतपाल सिंह दे हमैती जिहड़े साडे भैण भरा ने, उन्हां नूं इह गल विचारन की लोड़ है कि जेकर घट्टो घट्ट 15-20 दिन होने वाले आ, इस मोर्चे नूं महीना ही होने वाला, जेकर सरकार दे कंन ते जूं नहीं सरकी, एडा इकट्ठ कीता उहदा कोई असर सरकार ने नहीं मन्निया, तां आपां नूं बाकी जथेबंदियां ते बाकी आगूआं दा साथ सहयोग होर वध लैण लई कि की कीता जावे, इस पासे नूं ध्यान देना पऊगा। लोड़ आ सारी कौम नूं एकजुट ते एकमुठ होके इस मोर्चे विच अपना योगदान पाउण दी। पर फिर कहने आ कि दूर बैठे भैण भरावां नूं वहम हो सकदा, पर असीं इत्थे सिर ते बैठे आ, सानूं साफ दिख रिहा कि जो कुछ कीता जाना चाहिदा वो वापर नहीं रिहा। उल्टा ये चर्चा जरूर है कि जनवरी महीने तो उन्हां दी होर ज़्यादा NSA की म्याद 3 महीने लई वधा दित्ती गई है। जे ये खबर सच है तो यह भी गल बड़ी चिंता वाली आ कि संगत नूं इस गल दा पहला क्यों नहीं पता लगे। वैसे तो जिन्नी क साडी समझ काम करदी आ, मार्च महीने चों पिछले साल गिरफ्तारियां होईयां ते मार्च तो 1 साल लई उन्हां ते NSA जे लगी सी तां फिर जनवरी च की वधाई, काहतों वधाई, ये चक्कर भी बड़ा, पर यह चर्चा जरूर चल रही आ और यह कुंडी खुलनी चाहिए है। दूजा नुकता बड़ा अहम है, खाड़कू लहर के मौके इंडियन स्टेट आपदे अखबारां राहीं, मीडिया राहीं पूरा जोर ला के ये दर्शाउणा चाहुंदी हुंदी सी कि अमन कानून की स्थिति काबू च आ, असीं इत्थे छाए हुए आ ते जिहड़ी खाड़कू लहर आ वो साडे कंट्रोल च आ। ते इस गल दे उल्ट बिल्कुल होण वा हुण सरकार चाहुंदी आ कि यह दर्शाया जाए अदालत विच, गृह मंत्रालय दीयां फाइलां इस तरीके नाल वंड, साडे कोले इहो जिहियां वीडियोज़ होण, साडे कोले इहो जिहियां फोटोज़ होण जिहदे नाल असीं NSA वाली जदों कार्रवाई चले तां अदालत मूहरे रख के कह सकीए कि देखो जी, जेकर
ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਰਿਹਾਈ ਕੀਤੀ ਤਾਂ ਆਹ ਦੇਖੋ ਅਜੇ ਤਾਂ ਉਹ ਅੰਦਰ ਹੈ ਤੇ ਉਦੋਂ ਪਹਿਲਾਂ ਹੀ ਕਿਵੇਂ ਮਾਹੌਲ ਖਰਾਬ ਹੋ ਰਿਹਾ। ਸੋ ਜਿਹੜੇ ਇਸ ਮੌਕੇ ਜਿਹੜੇ ਭੈਣ ਭਰਾ ਇਸ ਸੰਘਰਸ਼ ਵਿੱਚ ਹਿੱਸਾ ਲੈਣਾ ਚਾਹੁੰਦੇ ਆ ਉਹਨਾਂ ਨੂੰ ਕਾਨੂੰਨਾਂ ਤੇ ਵਕੀਲਾਂ ਦੇ ਸਮਝ ਅਨੁਸਾਰ ਚੱਲਣ ਦੀ ਲੋੜ ਆ। ਇਹ ਨਾ ਹੋਵੇ ਕਿ ਆਪਾਂ ਫਾਇਦਾ ਕਰਦੇ ਕਰਦੇ ਕੋਈ ਨੁਕਸਾਨ ਕਰਵਾ ਜਾਈਏ ਆਪਣੇ ਬੰਦਿਆਂ ਦਾ। ਸਟੇਟ ਜਿਹੜੀ ਆ ਉਹ ਤਾਂ ਚਾਹੇਗੀ ਕਿ ਮਾਹੌਲ ਖਰਾਬ ਹੋਵੇ ਪੰਜਾਬ ਦਾ ਤਾਂ ਕਿ ਅਸੀਂ ਅਦਾਲਤ ਵਿੱਚ ਕਹਿ ਸਕੀਏ ਕਿ ਜੀ ਜੇ ਇਹਨਾਂ ਨੂੰ ਛੱਡਿਆ ਹੋਰ ਜ਼ਿਆਦਾ ਕੰਮ ਖਰਾਬ ਹੋ ਜੂ। ਪੰਜਾਬ ਦੇ ਵਿੱਚ ਪਹਿਲਾਂ ਹੀ ਬੜੇ ਬਦਅਮਨੀ ਫੈਲੀ ਹੋਈ ਆ। ਆਪਾਂ ਨੂੰ ਪਤਾ ਕਿ ਸਟੇਟ ਪਹਿਲਾਂ ਹੀ ਝੂਠ ਬੋਲ ਕੇ ਕਿ ਜੀ ਅਮਨ ਕਾਨੂੰਨ ਨੂੰ ਖਤਰਾ, ਉਹਨਾਂ ਨੂੰ 1 ਸਾਲ ਦੀ NSA ਲਵਾ ਚੁੱਕੀ ਆ। ਤੇ ਜੇਕਰ ਵਾਕਿਆ ਹੀ ਕੋਈ ਇੱਥੇ ਇਹੋ ਜੀ ਗੱਲ ਵਾਪਰ ਜਾਵੇ, ਸਰਕਾਰ ਤਾਂ ਆਪ ਚਾਹੂਗੀ ਆਪਦੇ ਕੈਟਾਂ ਟੌਟਾਂ ਰਾਹੀਂ ਵੀ ਕੁਛ ਖਤਰਨਾਕ ਖੂਨ ਖਰਾਬੇ ਵਾਲੀਆਂ ਵਾਰਦਾਤਾਂ ਹੀ ਕਰਵਾ ਦਿੱਤੀਆਂ ਜਾਣ, ਜਿਹਦੇ ਨਾਲ ਅਸੀਂ ਸਿਸਟਮ ਨੂੰ ਜਾਂ ਅਦਾਲਤ ਨੂੰ ਸਬੂਤ ਦੇ ਕੇ ਕਹਿ ਸਕੀਏ ਕਿ ਇਹ ਰਿਹਾਈਆਂ ਹੋਣੀਆਂ ਨਹੀਂ ਚਾਹੀਦੀਆਂ। ਸਟੇਟ ਨੇ ਜਿਸ ਤਰੀਕੇ ਨਾਲ ਕੱਲ ਇਕੱਠ ਨੂੰ ਰੋਕਣ ਲਈ ਥਾਂ ਥਾਂ ਦੇ ਉੱਤੇ ਛਾਪੇ ਮਾਰੇ ਆ, ਭਾਈ ਦਲਜੀਤ ਸਿੰਘ ਬਿੱਟੂ ਤੋਂ ਲੈ ਕੇ ਬੇਅੰਤ ਸਿੱਖ ਆਗੂਆਂ ਨੂੰ ਤੰਗ ਪਰੇਸ਼ਾਨ ਕੀਤਾ, ਉਦੋਂ ਜਾਪਦਾ ਕਿ ਲੋਕ ਸਭਾ ਚੋਣਾਂ ਦਾ ਬਹਾਨਾ ਲਾ ਕੇ ਅਜੇ ਇਸ ਪਾਸੇ ਨੂੰ ਗੱਲ ਰਿਹਾਈ ਵਾਲੇ ਪਾਸੇ ਨੂੰ ਇਹ ਨਹੀਂ ਲੈ ਕੇ ਜਾਣਗੇ। ਪਰ ਸਾਡਾ ਸਾਰਿਆਂ ਦਾ ਫਰਜ਼ ਬਣਦਾ, ਖਾਸ ਤੌਰ ਦੇ ਉੱਤੇ ਜਿਹੜੇ ਵਕੀਲ ਇਹ ਸਾਰੇ ਦੀ ਪੈਰਵਾਈ ਕਰਦੇ ਆ ਉਹਨਾਂ ਨੂੰ ਜ਼ਰੂਰ ਇਹ ਗੱਲਾਂ ਧਿਆਨ 'ਚ ਰੱਖਣੀਆਂ ਚਾਹੀਦੀਆਂ ਕਿ ਜਿਹੜੀ ਕਾਨੂੰਨੀ ਲੜਾਈ ਆ ਉਹ ਤੁਸੀਂ ਲੜਨੀ ਆ, ਪਰ ਇੱਥੇ ਲੋਕਾਂ ਨੂੰ ਗਾਈਡ ਕਰਨਾ ਵੀ ਤੁਹਾਡੀ ਜ਼ਿੰਮੇਵਾਰੀ ਆ। ਇਹ ਨਾ ਹੋਵੇ ਕਿਉਂਕਿ ਸਾਡਾ ਵਾ ਝੂਠਿਆਂ ਨਾਲ ਪਿਆ ਹੋਇਆ। ਅਗਲੇ ਤਾਂ ਬਾਹਰਲੇ ਮੁਲਕਾਂ ਦੇ ਵਿੱਚ ਮੰਦਰਾਂ ਦੇ ਉੱਤੇ ਆਪ ਹੀ ਗਲਤ ਮਲਤ ਗੱਲਾਂ ਲਿਖ ਕੇ ਫਿਰ ਕਹਿੰਦੇ ਆ ਜੀ ਖਾਲਿਸਤਾਨੀਆਂ ਨੇ ਲਿਖਤਾ। ਅਗਲੇ ਤਾਂ ਇੰਨੇ ਜ਼ਿਆਦਾ ਡਿਸਇਨਫੋਰਮੇਸ਼ਨ ਫੈਲਾਉਣ ਵਾਲੇ YouTube ਚੈਨਲ ਤੇ ਸੋਸ਼ਲ ਮੀਡੀਆ ਅਕਾਊਂਟ ਬਣਾਈ ਫਿਰਦੇ ਆ ਬਈ ਸਾਰੀ ਦੁਨੀਆ 'ਚ ਇਹਨਾਂ ਦੀ ਇਸ ਗੱਲ ਤੋਂ ਭੰਡੀ ਹੁੰਦੀ ਆ ਵੀ ਇਹ ਝੂਠ ਬਹੁਤ ਫੈਲਾਉਂਦੇ ਆ। ਇਹਨਾਂ ਦੇ ਗੋਦੀ ਮੀਡੀਆ ਬਾਰੇ ਕਿਹਨੂੰ ਵਹਿਮ, ਪਰ ਇਹਨਾਂ ਦੇ ਵਿੱਚ ਗੋਦੀ ਮੀਡੀਆ ਕਸੂਤਾ ਫਸਿਆ ਹੋਇਆ। ਇੱਥੇ ਜਦੋਂ ਅਦਾਲਤ ਨੇ ਹੁਕਮ ਜਾਰੀ ਕਰਦਾ, ਜਦੋਂ ਸੁਪਰੀਮ ਕੋਰਟ ਨੇ ਇਹ ਹੁਕਮ ਦੇਤਾ ਵੀ ਜਿਹੜੇ ਇਲੈਕਟ੍ਰੋਕਲ ਬਾਂਡ ਆ, ਜਾਣੀ ਕਿ ਜਿਹੜੇ ਚੋਣਾਂ ਜਦੋਂ ਹੁੰਦੀਆਂ ਨੇ ਉਹਦੇ ਲੋਕ ਰਾਜਨੀਤਿਕ ਪਾਰਟੀਆਂ ਦੇ ਬੌਂਡ ਖਰੀਦਦੇ ਆ, ਉਹ ਬੌਂਡ ਜਿਹੜੇ ਆ ਉਹਦੇ ਮਸਲੇ ਦੇ ਵਿੱਚ ਘਪਲਾ ਬਹੁਤ ਵੱਡਾ ਜ਼ਾਹਿਰ ਹੋਇਆ ਕਿ BJP ਵਾਲੇ ਜਿਸ ਗਰੁੱਪ ਤੋਂ ਜਿਹੜੇ ਵੱਡੀਆਂ ਫਰਮਾਂ ਨੇ ਮੁਲਕ ਦੀਆਂ, ਉਦੋਂ ਪਹਿਲਾਂ ਉਹਦੇ ED ਦੀ ਰੇਡ ਪੈਣੀ, ਫਿਰ ਉਹਨੇ ਇਹਨਾਂ ਦੇ ਬੌਂਡ ਖਰੀਦ ਲੈਣੇ ਕਰੋੜਾਂ ਰੁਪਏ ਦੇ, ਫਿਰ ਉਸੇ ਹੀ ਧਿਰ ਨੂੰ ਉਸੇ ਹੀ ਫਰਮ ਨੂੰ ਬਹੁਤ ਵੱਡੇ ਰਾਜਨੀਤਿਕ ਦਖਲਅੰਦਾਜ਼ੀ ਸਦਕਾ ਸੌਦੇ ਵੀ ਮਿਲ ਜਾਣੇ। ਤੋ ਇਹ ਜਿਹੜਾ ਘਟਨਾਕ੍ਰਮ ਸੀ ਇਹ ਅੱਜ ਜਦੋਂ ਸਾਰੇ ਲੋਕਾਂ ਦੇ ਸਾਹਮਣੇ ਆਇਆ ਕਿ ਜਿਨ੍ਹਾਂ ਦੀਆਂ ਖਬਰਾਂ ਆਪਾਂ ਪੜ੍ਹਦੇ ਰਹੇ ਆ ਕਿ ED ਨੇ ਛਾਪਾ ਮਾਰਿਆ, ਆਪਾਂ ਨੂੰ ਇਹ ਖਬਰ ਨਹੀਂ ਕਦੇ ਮਿਲੀ ਕਿ ਬਾਅਦ ਵਿੱਚ ਉਹਨਾਂ ਦੀ ਕਿਵੇਂ ਮਿਲੀ ਭੁਗਤ ਹੋ ਗਈ। ਉਹਨਾਂ ਨੇ ਚੋਣ ਬੌਂਡ ਖਰੀਦ ਲਏ ਭਾਜਪਾ ਦੇ, ਤੇ ਭਾਜਪਾ ਵਾਲਿਆਂ ਨੇ ਉਹਨਾਂ ਨੂੰ ਹੋਰ ਪੈਸੇ ਦਾ ਲਾਹਾ ਵੀ ਦਵਾਤਾ ਵੀ ਚਲੋ ਤੁਹਾਡਾ ਕੰਮ ਅਸੀਂ ਕਰਵਾ ਦਿੰਨੇ। ਇਹ ਸਾਰਾ ਘਪਲਾ ਜਿਹੜਾ ਸੀ ਇਹ ਐਡਾ ਵੱਡਾ ਇਸ ਤਰੀਕੇ ਨਾਲ ਜ਼ਾਹਿਰ ਹੋਇਆ ਕਿ ਹੁਣ ਵੋਟਾਂ ਵਾਲੇ ਦਿਨਾਂ ਦੇ ਵਿੱਚ BJP ਤਾਂ ਢਕਣ ਨੂੰ ਫਿਰਦੀ ਹੈ ਇਸ ਸਾਰੇ ਪ੍ਰਕਰਣ ਨੂੰ, ਪਰ ਗੋਦੀ ਮੀਡੀਆ ਦਾ ਪੂਰਾ ਜ਼ੋਰ ਲੱਗਿਆ ਹੋਇਆ, ਪਰ ਵਾਹ ਨਹੀਂ ਕੋਈ ਚੱਲਦੀ। ਸਾਰੀ ਦੁਨੀਆ ਦੇ ਵਿੱਚ ਇਹਨਾਂ ਦਾ ਇਸ ਮੌਕੇ ਸ਼ਰ੍ਹੇ ਬਾਜ਼ਾਰ ਭਾਂਡਾ ਜਿਹੜਾ ਉਹ ਫੁੱਟ ਚੁੱਕਿਆ। ਤੇ ਅਜੇ ਅੱਜ ਜਦੋਂ ਜਿਹੜੀ ਸਟੇਟ ਬੈਂਕ ਆਫ ਇੰਡੀਆ SBI ਜਦੋਂ ਉਹਦੇ ਵਕੀਲ ਉੱਥੇ ਖੜੇ ਹੋਏ ਆ ਤੇ ਜਿਹੜਾ ਝੂਠ ਤੂਫਾਨ ਇਹ ਬੋਲਣਾ ਚਾਹੁੰਦੇ ਸੀ ਉਹ ਜੱਜ ਸਾਹਿਬਾਨ ਇਹਨਾਂ ਨੂੰ ਟੁੱਟ ਕੇ ਪੈ ਗਏ। ਬੇਸ਼ੱਕ ਬੜੇ ਮਾਮਲਿਆਂ 'ਚ ਅਸੀਂ ਭਾਰਤ ਦੀ ਜੁਡੀਸ਼ਰੀ ਦੇ ਨਾਲ ਬੇਇਤਫਾਕੀ ਜ਼ਾਹਿਰ ਕਰਦੇ ਹਾਂ, ਪਰ ਇਸ ਵਾਰ ਜਿਸ ਤਰੀਕੇ ਨਾਲ BJP ਨੂੰ ਵਿਪਤਾ ਪਾਈ ਹੋਈ ਆ ਤੇ ਜਿਵੇਂ ਉਹ ਬਹਾਨੇ ਲੱਭਦੇ ਫਿਰਦੇ ਆ, ਅੱਜ ਅਦਾਲਤ ਵਿੱਚ ਦੇਖਣ ਵਾਲਾ ਹਾਲ ਸੀ ਵੀ ਜਿਹੜੇ ਵਕੀਲ ਸਾਹਿਬਾਨ ਸੀ ਇਹਨਾਂ ਦੇ BJP ਉਹਨਾਂ ਦੇ ਮੋਦੀ ਵਾਲੇ SBI ਵਾਲੇ, ਉਹ ਜਿਵੇਂ ਸਕੂਲਾਂ ਦੇ ਨਿਆਣੇ ਬਹਾਨੇ ਜੇ ਲਾ ਕੇ ਮਾਸਟਰਾਂ ਨੂੰ ਸੈਟੀਸਫਾਈ ਕਰਨਾ ਚਾਹੁੰਦੇ ਹੁੰਦੇ ਆ ਉਵੇਂ ਬਹਾਨੇ ਲਾ ਰਹੇ ਸੀ। ਪਰ ਇਹ ਗੱਲ ਜ਼ਾਹਿਰ ਆ ਕਿ BJP ਵਾਲੇ
ਇਲੈਕਸ਼ਨ ਸਰਕਾਰਾਂ ਡੇਗਦੇ ਕਿਵੇਂ ਆ, ਕਿਵੇਂ ਇਹ ਪੈਸਾ ਇਕੱਠਾ ਕਰਕੇ ਆਪਦੀ ਸਿਆਸਤ ਅੱਗੇ ਤੋਰਦੇ ਆ। ਪਰ ਇਹ ਸਾਡੇ ਅਕਾਲੀ ਦਲ ਵਾਲੇ ਭਾਈਆਂ ਨੂੰ ਨਹੀਂ ਸ਼ਰਮ ਆਈ। ਇਹਨਾਂ ਨੇ ਆਪਦੀ ਪੰਥ ਅਤੇ ਆਪਦੇ ਪੰਜਾਬ ਦੇ ਉਲਟ ਸਟੈਪ ਚੱਕੇ ਆ, ਤੇ ਉਹਦਾ ਨਤੀਜਾ ਕੀ ਆ ਕਿ ਅੱਜ ਇਹਨਾਂ ਨੂੰ ਕੋਈ ਜਿਹੜਾ ਹੈਗਾ ਡੇਲਿਆਂ ਬੱਟੇ ਨਹੀਂ ਸਿਆਣਦਾ। ਜਿਸ ਤਰੀਕੇ ਨਾਲ ਇਹ ਖੁੰਝੇ ਲਾਏ ਆ ਪੰਜਾਬ ਨੇ, ਪੰਥ ਨੇ, ਸੰਗਤ ਨੇ, ਉਹ ਸਾਰਿਆਂ ਦੇ ਸਾਹਮਣੇ ਆ। ਇਹਨਾਂ ਦਿਨਾਂ ਦੇ ਵਿੱਚ ਹੁਣ ਲੋਕ ਸਭਾ ਚੋਣਾਂ ਦੇ ਵਿੱਚ ਕਿਸੇ ਵੀ ਸੀਟ ਤੋਂ ਚੱਜ ਹਾਲ ਦਾ ਕੋਈ ਉਮੀਦਵਾਰ ਇਹਨਾਂ ਨੂੰ ਲੱਭ ਨਹੀਂ ਰਿਹਾ। ਹੁਣ ਕੀ ਕਰ ਰਹੇ ਨੇ ਬਈ, ਇੱਕ ਪਾਸੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਵੀ ਇਹਨਾਂ ਨੂੰ ਇੱਕ ਚਿੱਠੀ ਲਿਖੀ ਆ ਕਿ ਜਦੋਂ ਪਿਛਲੀ ਵਾਰ ਮੈਂ ਸੰਗਰੂਰ ਲੋਕ ਸਭਾ ਸੀਟ ਤੋਂ ਚੋਣ ਲੜਨੀ ਸੀ, ਤੁਸੀਂ ਉਦੋਂ ਬੀਬੀ ਕਮਲਦੀਪ ਕੌਰ ਨੂੰ ਲੈ ਆਏ ਕਿ ਭਾਈ ਬਲਵੰਤ ਸਿੰਘ ਰਾਜੋਆਣੇ ਕਰਕੇ ਆਪਾਂ ਇਹਨੂੰ ਚੋਣ ਲੜਾਉਣੀ ਆ। ਤੇ ਮੈਂ ਚਾਹੁੰਦਾ ਹੈਗਾ ਕਿ ਉਦੋਂ ਤਾਂ ਚਲੋ ਜੋ ਬਣੀ ਨਹੀਂ ਬਣੀ, ਹੁਣ ਪੰਜਾਬ ਦੀਆਂ 13 ਸੀਟਾਂ ਉੱਤੇ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਦੇ ਪਰਿਵਾਰਾਂ ਨੂੰ ਟਿਕਟਾਂ ਦਿਓ ਤੇ ਉਹ ਲੜਨ। ਤੇ ਉਹ ਫਿਰ ਤੁਸੀਂ ਜਿਹੜਾ ਕਹਿੰਦੇ ਸੀ ਵੀ ਅਸੀਂ ਤਾਂ ਬੜਾ ਖਿਆਲ ਰੱਖਦੇ ਹਾਂ ਜੇਲ੍ਹਾਂ 'ਚ ਨਜ਼ਰਬੰਦਾਂ ਦਾ, ਉਹ ਪਤਾ ਲੱਗ ਜੂਗਾ। ਪਰ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਇਸ ਪਾਸੇ ਨੂੰ ਕਿੱਥੇ ਜਾਣਾ। ਹਾਂ, ਜਿਵੇਂ ਪਿਛਲੀ ਵਾਰ ਸੰਗਰੂਰ ਤੋਂ ਬੀਬੀ ਕਮਲਦੀਪ ਕੌਰ ਰਾਜੋਆਣਾ ਦਾ ਚੋਣਾਂ ਦੇ ਵਿੱਚ ਇਹਨਾਂ ਨੇ ਮਾਨ ਸਾਹਿਬ ਨਾਲ ਭੇੜ ਪਵਾਤਾ, ਉਹ ਗੱਲ ਵੱਖਰੀ ਆ ਕਿ ਇੱਕ ਚਮਤਕਾਰ ਵਾਂਗ ਸਰਦਾਰ ਸਿਮਰਨਜੀਤ ਸਿੰਘ ਮਾਨ ਜਿੱਤ ਗਏ। ਪਰ ਇਸ ਵਾਰ ਵੀ ਇਹੋ ਜਿਹੇ ਸ਼ੋਸ਼ੇ ਅਗਲੇ ਛੱਡਣ ਨੂੰ ਫਿਰਦੇ ਆ। ਇਹ ਕਈ ਸੀਟਾਂ ਦੇ ਉੱਤੇ ਬਾਦਲ ਦਲ ਵੱਲੋਂ ਇਹ ਸੋਚਿਆ ਜਾ ਰਿਹਾ ਕਿ ਕੋਈ ਪੰਥਕ ਸ਼ਖਸੀਅਤ ਲੱਭੀ ਜਾਵੇ ਤੇ ਉਹਨੂੰ ਅਕਾਲੀ ਦਲ ਦੇ ਚੋਣ ਨਿਸ਼ਾਨ ਤੇ ਚੋਣ ਲੜਾਈ ਜਾਵੇ, ਕਿਉਂਕਿ ਬਾਦਲ ਦਲ ਦੇ ਉਮੀਦਵਾਰ ਨੂੰ ਤਾਂ ਵੋਟ ਪੈਣ ਦੀ ਸੰਭਾਵਨਾ ਹੈ ਨਹੀਂ। ਹੋ ਸਕਦਾ ਪੰਥਕ ਸ਼ਖਸੀਅਤ ਨੂੰ ਵੋਟ ਮਿਲ ਜਾਵੇ, ਜਿਵੇਂ ਖਡੂਰ ਸਾਹਿਬ ਹਲਕੇ ਦੇ ਵਿੱਚੋਂ ਬੀਬੀ ਪਰਮਜੀਤ ਕੌਰ ਖਾਲੜਾ, ਜੋ ਭਾਈ ਜਸਵੰਤ ਸਿੰਘ ਖਾਲੜਾ ਦੇ ਪਰਿਵਾਰ ਚੋਂ ਹੈ, ਉਹਨਾਂ ਦੀ ਸਿੰਘਣੀ ਹੈ, ਉਹਦੇ ਬਾਰੇ ਲੱਗੇ ਹੋਏ ਨੇ ਵੀ ਕਿਸੇ ਤਰੀਕੇ ਨਾਲ ਅਸੀਂ ਉਹਨੂੰ ਚੋਣ ਮੈਦਾਨ ਵਿੱਚ ਅਕਾਲੀ ਦਲ ਵੱਲੋਂ ਖੜਾ ਕਰ ਲਈਏ। ਪਰ ਅਸੀਂ ਜਿੱਥੋਂ ਤੱਕ ਸੋਚਦੇ ਹਾਂ ਬਈ ਇਹਨਾਂ ਦੇ ਚੱਕਰ 'ਚ ਕਿਸੇ ਵੀ ਪੰਥਕ ਬੰਦੇ ਨੂੰ ਆਉਣਾ ਨਹੀਂ ਚਾਹੀਦਾ। ਕਿਉਂ ਨਹੀਂ ਆਉਣਾ ਚਾਹੀਦਾ? ਆਪ ਆਜ਼ਾਦ ਉਮੀਦਵਾਰ ਖੜੇ ਹੋਵੋ, ਇਹ ਆਪੇ ਹੀ ਸਪੋਰਟ ਕਰਨ, ਹਮਾਇਤ ਕਰਨ, ਉਹ ਗੱਲ ਵੱਖਰੀ ਆ। ਜਿਵੇਂ ਪਿਛਲੀ ਵਾਰ ਬੀਬੀ ਜਗੀਰ ਕੌਰ ਨੂੰ ਇਹਨਾਂ ਨੇ ਬੀਬੀ ਖਾਲੜਾ ਦੇ ਮੁਕਾਬਲੇ ਤੇ ਖੜਾ ਕਰਤਾ। ਬੀਬੀ ਖਾਲੜਾ ਨੂੰ 2,13,000 ਵੋਟ ਮਿਲੇ ਸੀ ਤੇ 2,17,000 ਵੋਟ ਬੀਬੀ ਜਗੀਰ ਕੌਰ ਨੂੰ ਮਿਲੇ ਸੀ। ਇਹ 4,30,000 ਵੋਟ ਨੇ, ਜਦੋਂ ਕਿ ਜੇਤੂ ਰਹਿਣ ਵਾਲੇ ਜਸਵੀਰ ਸਿੰਘ ਡੈਂਪੇ ਕਾਂਗਰਸ ਪਾਰਟੀ ਵਾਲੇ ਨੂੰ 4,60,000 ਵੋਟ ਨਾਲ, ਯਾਨੀ ਕਿ 30,000 ਵੋਟ ਦੇ ਫਰਕ ਨਾਲ ਇਹਨਾਂ ਦੋਨਾਂ ਦੇ ਜੇ ਜੋੜ ਕਰ ਲਈਏ ਵੋਟਾਂ ਇਕੱਠੀਆਂ ਹੋ ਜਾਂਦੀਆਂ। ਅੱਜ ਦੀ ਤਰੀਕ ਵਿੱਚ ਬੀਬੀ ਜਗੀਰ ਕੌਰ ਜਿਹੜੀ ਆ, ਫੇਰ ਦੁਬਾਰਾ ਕੱਲ ਪਰਸੋਂ ਬਾਦਲ ਦਲ ਨਾਲ ਮੇਲ ਜੋਲ ਹੋਇਆ ਤੇ ਜੇ ਕਿਤੇ ਇਹ ਸੀਟ ਖਡੂਰ ਸਾਹਿਬ ਵਾਲੀ ਬੀਬੀ ਖਾਲੜੇ ਲਈ ਇਹ ਛੱਡ ਦੇਣ, ਦੂਜੇ ਪਾਸੇ ਜਿਹੜਾ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਸਮਝੌਤਾ ਨਹੀਂ ਹੋ ਸਕਿਆ, ਦੋਨਾਂ ਨੇ ਉਮੀਦਵਾਰ ਖੜੇ ਕਰਨੇ ਆ। ਕਾਂਗਰਸ ਵੱਲੋਂ ਹੋ ਸਕਦਾ ਜਸਵੀਰ ਸਿੰਘ ਡੈਂਪਾ ਦੁਆਰਾ ਚੋਣ ਲੜੇ ਤੇ ਆਮ ਆਦਮੀ ਪਾਰਟੀ ਵੱਲੋਂ ਵਿਧਾਇਕ ਆ ਉਹਨਾਂ ਦਾ ਲਾਲਜੀਤ ਸਿੰਘ ਭੁੱਲਰ, ਉਹਦੇ ਬਾਰੇ ਪਤਾ ਲੱਗਿਆ। ਸੋ ਉਹਨਾਂ ਦੀ ਜਿਹੜੀ ਵੋਟ ਆ ਉਹ ਤਾਂ ਆਪਸ ਵਿੱਚ ਹੀ ਵੰਡੀ ਜਾ ਸਕਦੀ ਆ ਤੇ ਬੀਬੀ ਖਾਲੜਾ ਇਹ ਸੀਟ ਆਰਾਮ ਨਾਲ ਜੇਤੂ ਰਹਿ ਸਕਦੀ ਹੈ। ਹੁਣ ਭਾਵੇਂ ਅਸੀਂ ਮੁੱਢਲੇ ਤੌਰ ਦੇ ਉੱਤੇ ਚੋਣ ਬਾਈਕਾਟ ਵਾਲੇ ਆ, ਸਾਡਾ ਭਾਰਤੀ ਚੋਣ ਸਿਸਟਮ 'ਚ ਜਾਂ ਸਿਸਟਮ 'ਚ ਪੂਰੇ 'ਚ ਕੋਈ ਯਕੀਨ ਨਹੀਂ ਹੈ, ਪਰ ਜਿਹੜੀਆਂ ਸਾਡੀਆਂ ਲੋੜਾਂ ਨੇ, ਜਦੋਂ ਕੋਈ ਕੌਮ ਗੁਲਾਮ ਹੁੰਦੀ ਆ ਉਹਨੂੰ ਕੋਈ ਵੀ ਰਾਹ ਆਪਦੀ ਗੱਲ ਕਹਿਣ ਲਈ ਛੱਡਣਾ ਨਹੀਂ ਚਾਹੀਦਾ। ਸਾਡੀ ਇੱਕ ਧਿਰ ਇਹੋ ਜਿਹੀ ਜ਼ਰੂਰ ਹੋਣੀ ਚਾਹੀਦੀ ਆ ਜਿਹੜੀ ਚੋਣਾਂ ਦੇ ਰਾਹੀਂ ਵੀ ਗੱਲ ਨੂੰ ਅੱਗੇ ਤੋਰਦੀ ਹੋਵੇ। ਤੋ ਇਹ ਮੈਦਾਨ, ਇਹ ਫੀਲਡ ਵਿਹਲਾ ਨਹੀਂ ਛੱਡਣਾ ਚਾਹੀਦਾ। ਚੰਗੀ ਗੱਲ ਆ ਜੇਕਰ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਖਾਲੜੇ ਖਡੂਰ ਸਾਹਿਬ ਵਾਲੀ ਸੀਟ ਤੋਂ ਤੇ ਹੋਰਨਾਂ ਥਾਵਾਂ ਤੋਂ ਇਹ ਲੜਨ, ਪਰ ਆਜ਼ਾਦ ਉਮੀਦਵਾਰ ਵਜੋਂ। ਜਿਵੇਂ 1999 ਦੇ ਵਿੱਚ ਇਸ ਮੌਕੇ ਹਾਲਾਤ ਉਹੋ ਜਿਹੇ ਆ, ਲੋਕ ਕਾਂਗਰਸ ਤੋਂ ਵੀ ਅੱਕੇ ਪਏ ਨੇ, ਲੋਕ ਆਮ ਆਦਮੀ ਪਾਰਟੀ ਤੋਂ ਵੀ ਬਹੁਤ ਦੁਖੀ ਆ ਤੇ ਬੀਜੇਪੀ ਤੇ ਅਕਾਲੀ ਦਲ ਦੇ ਗੱਠਜੋੜ ਦੇ ਬਾਰੇ ਤਾਂ ਆਪਾਂ ਨੂੰ ਕੁਝ ਕਹਿਣ ਦੀ ਲੋੜ ਹੀ ਨਹੀਂ। ਪਰ ਇਸ ਵਾਰ ਵੀ ਪੰਥਕ ਜਿਹੜੀ ਵੋਟ ਹੈ ਉਹ ਜਾਂ ਸਿੱਖ ਜਜ਼ਬਾਤਾਂ ਨਾਲ ਜੁੜੀ ਹੋਈ ਵੋਟ ਆ, ਉਹਦੇ ਅਤੇ ਦੂਜੇ ਬਾਕੀ ਸਿਆਸੀ ਦਲਾਂ ਤੋਂ ਨਾਰਾਜ਼ ਹੋਈ ਵੋਟ ਦੇ ਕਰਕੇ
काफ़ी चंगे आसार ने भी संगरूर जिवें मान साहब जिते सी, हो सकदा उवें कोई कहानी बन जावे। पर साडे भाईचारे नूं बहुत ज़्यादा सोच विचार के ਚੱਲਣ ਦੀ ਲੋੜ है, क्योंकि चंगे लोग सियाणे लोग जिहड़े ने ਉਹ ਅੱਜ ਜਦੋਂ ਕੋਈ ਗੱਲ ਕਰਦੇ ਆ ਤੇ ਬੜਾ ਔਖ ਹੁੰਦੀ ਆ, ਕਿਉਂਕਿ ਜਿਨ੍ਹਾਂ ਨੂੰ ਗੱਲ ਦੀ ਮਸਲੇ ਦੀ ਸਮਝ ਨਹੀਂ ਹੁੰਦੀ ਉਹ ਠਾਹ ਦੇ ਗਲ ਪੈ ਜਾਂਦੇ। ਜਿਵੇਂ ਪਿਛਲੇ ਦਿਨੀ ਇੱਕ ਸੋਸ਼ਲ ਮੀਡੀਆ ਤੇ ਵੀ ਇਹ ਗੱਲ ਬੜੀ ਅਜੀਬ ਜਿਹੇ ਤਰੀਕੇ ਨਾਲ ਇੱਕ ਨਗਰ ਕੀਰਤਨ ਜਾ ਰਿਹਾ, ਜਿਹਦੇ ਮੂਹਰੇ ਪੰਜ ਪਿਆਰਿਆਂ ਤੋਂ ਅੱਗੇ ਭੰਗੜਾ ਪਾਇਆ ਜਾ ਰਿਹਾ। ਹੁਣ ਨਿਸ਼ਾਨ ਸਾਹਿਬ ਸ੍ਰੀ ਸਾਹਿਬਾਂ ਪੰਜ ਪਿਆਰੇ ਲੈ ਕੇ ਜਾ ਰਹੇ ਹੋਣ, ਪੂਰੇ ਭੰਗੜੇ ਵਾਲੇ ਭੰਗੜਾ ਪਾ ਰਹੇ ਹੋਣ, ਇਹ ਗੱਲ ਬੜੀ ਅਜੀਬ ਲੱਗਦੀ, ਗਲਤ ਲੱਗਦੀ ਹੈ। ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਇਸ ਤਰੀਕੇ ਨਾਲ ਭੰਗੜਾ ਪਾਉਣਾ, ਪਰ ਪਤਾ ਨਹੀਂ ਕਿਉਂ ਲੋਕਾਂ ਨੇ ਸ਼ਰਮ ਲਾਈ ਹੈ। ਤੇ ਇੱਥੇ ਜੇ ਕੋਈ ਟੋਕੇ ਤਾਂ ਉਹਦੇ ਉੱਥੇ ਕਲੇਸ਼ ਵਾਲਾ ਥੋਂ ਹੋ ਜਾਣਾ, ਪਰ ਇਹ ਕੰਮ ਕਰਨਾ ਤਾਂ ਪੈਣਾ ਹੀ ਹੈ। ਇਹੋ ਜਿਹੀਆਂ ਗੜਬੜਾਂ ਅੱਜ ਸਾਡੇ ਸਮਾਜ ਵਿੱਚ ਵੱਧਦੀਆਂ ਜਾ ਰਹੀਆਂ ਨੇ। ਹੋਲੇ ਮਹੱਲੇ ਮੌਕੇ ਵੀ ਲੋਕ ਬਹੁਤ ਦੁਖੀ ਨੇ। ਐਤਕੀ ਸੋਸ਼ਲ ਮੀਡੀਆ ਉੱਤੇ ਪਹਿਲਾਂ ਹੀ ਲੋਕਾਂ ਨੂੰ, ਖਾਸ ਤੌਰ ਤੇ ਸ਼ਰਾਰਤੀ ਜਿਹੜੇ ਨੌਜਵਾਨ ਆ, ਉਹਨਾਂ ਨੂੰ ਚੇਤਾਵਨੀਆਂ ਜਾਰੀ ਕੀਤੀਆਂ ਜਾ ਰਹੀਆਂ ਨੇ ਕਿ ਹੋਲੇ ਮਹੱਲੇ ਮੌਕੇ ਭਾਈ ਆਪਾਂ ਬਿਲਕੁਲ ਸਹੀ ਤੇ ਸੁਚੱਜੇ ਤਰੀਕੇ ਨਾਲ ਇੱਥੇ ਦਰਸ਼ਨ ਮੇਲਾ ਕਰਨ ਲਈ ਆਓ। ਐਵੇਂ ਹੀ ਇੱਥੇ ਗੜਬੜ ਕਰਨੀ, ਗਲਤ ਗੱਲ ਕਰਨੀ, ਇਹ ਕੋਈ ਚੰਗੀ ਗੱਲ ਨਹੀਂ। ਤੇ ਇੱਕ ਗੱਲ ਹੋਰ ਬੜੀ ਜ਼ਰੂਰੀ ਹੈ ਕਿ ਸੋਸ਼ਲ ਮੀਡੀਆ ਦਾ ਜਿਵੇਂ ਅਸੀਂ ਲਾਹਾ ਲੈਂਦੇ ਰਹੇ ਹਾਂ, ਬੀਤੇ ਦੌਰ 'ਚ ਮਿਲਿਆ ਵੀ ਹੈ, ਇਸ ਵੇਲੇ ਇਹ ਨਾ ਬਚਕ ਚੀਜ਼ ਬਣ ਗਈ। ਆ ਸਾਡੀ ਸਾਰੀ ਪਿਛਲੇ 3 ਦਿਨ ਦੀ ਇਸ ਪਾਸੇ ਸੁਤਾ ਹੋਣੀ ਚਾਹੀਦੀ ਸੀ ਕਿ ਕਿਵੇਂ ਭਾਈ ਅਮਰਤਪਾਲ ਸਿੰਘ ਦੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੈਠੇ ਜਾਂ ਹੋਰ ਜਿਹੜੇ ਨਜ਼ਰਬੰਦ ਸਿੰਘ ਆ, ਉਹਨਾਂ ਲਈ ਮੋਰਚਾ ਜਿਹੜਾ ਹੈ ਉਹ ਕਿਵੇਂ ਕਾਮਯਾਬ ਹੋਵੇ, ਕਿਵੇਂ ਇਹ ਜਿਹੜਾ ਸਾਰਾਗੜ੍ਹੀ ਵਾਲਾ ਪ੍ਰੋਗਰਾਮ ਰੱਖਿਆ ਹੋਇਆ ਇਹਦੇ 'ਚ ਸੰਗਤਾਂ ਦੀ ਸ਼ਮੂਲੀਅਤ ਵਧੇ। ਪਰ ਲੋਕਾਂ ਨੂੰ ਜਿਹੜਾ ਇੱਕ ਪੰਜਾਬੀ ਦਾ ਗਾਣਾ ਲੱਭ ਗਿਆ 20-25 ਸਾਲ ਪੁਰਾਣਾ, ਉਸ ਗਾਣੇ ਦੇ ਸਾਗਰ ਦੀ ਵਹੁਟੀ, ਜੇ ਸਾਗਰ ਦੀ ਵਹੁਟੀ, ਉਹ ਇੰਨਾ ਜ਼ਿਆਦਾ ਮਤਲਬ ਕੀਤਾ, ਸ਼ਰਮ ਆਉਂਦੀ ਹੈ। ਖਾਸ ਤੌਰ ਦੇ ਉੱਤੇ ਦੂਜੀਆਂ ਕਮਿਊਨਿਟੀਆਂ ਕੀ ਸੋਚਦੀਆਂ ਹੋਣਗੀਆਂ ਵੀ ਇਹ ਕੋਈ ਗੁਲਾਮ ਕੌਮ, ਇਹਨਾਂ ਦੇ ਵਾਕਿਆ ਹੀ ਬੰਦਿਆਂ ਦੇ ਉੱਤੇ ਜ਼ੁਲਮ ਹੋ ਰਿਹਾ, ਵਾਕਿਆ ਹੀ ਇਸ ਕੌਮ ਦੇ ਧਰਮ, ਬੋਲੀ ਅਤੇ ਸੱਭਿਆਚਾਰ ਨੂੰ ਖਤਰਾ ਵਾ। ਇਹ ਤਾਂ ਲੁੱਡੀਆਂ ਪਾਉਂਦੇ ਫਿਰਦੇ ਆ, ਤਾਂ ਨਜ਼ਾਰੇ ਲੈਂਦੇ ਫਿਰਦੇ ਆ। ਕਿਸ ਤਰੀਕੇ ਨਾਲ ਇਹਨਾਂ ਨੇ ਜਿਹੜਾ ਹੈਗਾ ਕਹਿਰ ਕੀਤਾ ਪਿਆ ਵੀ 24 ਘੰਟੇ ਜਦੋਂ ਕੋਈ ਬੰਦਾ ਸੋਸ਼ਲ ਮੀਡੀਆ ਨੂੰ ਖੋਲਦਾ ਤਾਂ ਉੱਥੇ ਇਹ ਕੁਛ ਦਿਖਦਾ। ਤੇ ਇੱਥੋਂ ਤੱਕ ਕਿ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਬੇਨਤੀ ਕਰਨੀ ਪਈ ਕਿ ਜੇ ਸਾਡੇ ਘਰ 'ਚ ਕੋਈ ਗੱਲ, ਹੁਣ ਉਹਨਾਂ ਦੇ ਬੱਚਾ ਹੋਇਆ, ਚੰਗੀ ਗੱਲ ਆ, ਚਲੋ ਜਿੰਨਾ ਹੌਲਨਾਕ ਤੇ ਸਦਮੇ ਵਾਲਾ ਉਹ ਘਟਨਾਕ੍ਰਮ ਸੀ ਜਦੋਂ ਉਹਨਾਂ ਦੇ ਜਵਾਨ ਪੁੱਤ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ, ਕਤਲ ਕਰ ਦਿੱਤਾ ਗਿਆ, ਉੱਪਰੋਂ ਕਾਤਲ ਟੋਲਾ ਆਏ ਦਿਨ ਉਹਨਾਂ ਨੂੰ ਵੰਗਾਰਦਾ, ਚੜਾਉਂਦਾ। ਤੇ ਅੱਜ ਉਹਨਾਂ ਦੇ ਘਰੇ ਜੇ ਖੁਸ਼ੀ ਦੀ ਗੱਲ ਆਈ ਹੈ ਤਾਂ ਇਸ ਗੱਲ ਦੇ ਉੱਤੇ ਵੀ ਜਿਸ ਤਰੀਕੇ ਨਾਲ ਗੱਲ ਕਰਨੀ ਬਣਦੀ ਹੈ ਉਵੇਂ ਕਰਨ ਦੀ ਥਾਂ ਬਿਲਕੁਲ ਹੀ ਉਜੱਡਪੁਣਾ ਦਿਖਾਇਆ ਜਾ ਰਿਹਾ। ਔਰ ਉਹਨਾਂ ਦੇ ਪਰਿਵਾਰ ਨੂੰ ਜਾਂ ਹੋਰ ਆਲੇ ਦੁਆਲੇ ਵਿੱਚ ਦੇਖਣ ਵਾਲਿਆਂ ਨੂੰ ਇਹ ਗੱਲ ਬਹੁਤ ਤੰਗ ਕਰਦੀ ਹੋਏ। ਇੱਕ ਨੇ ਲਿਖਿਆ ਕਿ ਤੁਹਾਡਾ ਪ੍ਰਾਹੁਣਾ ਫੇਰ ਆ ਗਿਆ। ਹੁਣ ਦੱਸੋ, ਇੱਕ ਭੋਰਾ ਪਰ ਬੱਚਾ ਜਿਹੜਾ ਅਜੇ 2 ਦਿਨਾਂ ਦਾ ਹੋਇਆ, ਉਹਦੇ ਬਾਰੇ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਕਾਤਲ ਟੋਲੇ ਨੂੰ ਵੰਗਾਰ ਕੇ ਇਉਂ ਕਹਿਣਾ ਕਿ ਤੁਹਾਡਾ ਪ੍ਰਾਹੁਣਾ ਆ ਗਿਆ, ਜੇ ਹੋ ਗਿਆ, ਉਹ ਹੋ ਗਿਆ, ਇਹ ਸਾਡੇ ਲਈ ਨਿਘਾਰ ਦੀ ਸਭ ਤੋਂ ਮਤਲਬ ਹੇਠਲੀ, ਇਹ ਗੱਲਾਂ ਚੰਗੀਆਂ ਨਹੀਂ ਹੈ। ਇਹ ਗੱਲਾਂ ਸਾਡੇ ਜਦੋਂ ਕੋਈ ਰੋਕਦਾ ਜਾਂ ਕੋਈ ਟੋਕਦਾ, ਅਸੀਂ ਬਹੁਤ ਇਸ ਗੱਲ ਤੇ ਚਿੰਤਾ ਕਰਦੇ ਹਾਂ ਕਿ ਤਹਿਜ਼ੀਬ ਜਿਹੜੀ ਆ, ਸਿੱਖ ਸਿਵਲਾਈਜੇਸ਼ਨ ਆ ਜਿਹੜੀ, ਸਾਨੂੰ ਸੱਭਿਅਕ ਹੋਣਾ ਪਊਗਾ। ਪਰ ਸਾਡੇ ਇੱਥੇ ਹਰ ਇੱਕ ਸਿੱਖ ਸ਼ਖਸੀਅਤ ਦਾ ਜਲੂਸ ਕੱਢਣਾ, ਕਿਰਦਾਰ ਕੁਸ਼ੀ ਕਰਨੀ, ਆਵਾ ਤਵਾ ਬੋਲਣਾ, ਉਜੱਡਪੁਣਾ, ਬੇਵਕੂਫੀ ਤੇ ਬਦਤਮੀਜ਼ੀ ਦਿਖਾਉਣੀ, ਇਹ ਸਾਡਾ ਦਿਨੋਂ ਦਿਨ ਕੰਮ ਜਿਹੜਾ ਹੈਗਾ ਹੁੰਦਾ ਜਾ ਰਿਹਾ। ਸਾਡੇ ਬਹੁਤ ਸਾਰੇ ਬੰਦਿਆਂ ਨੂੰ ਇਹ ਗੱਲ ਵਧੀਆ ਵੀ ਲੱਗਦੀ ਹੋਣੀ ਆ ਵੀ ਜੀ ਦੇਖੋ ਸਾਡੇ ਨੌਜਵਾਨ ਕਿਵੇਂ ਦੂਜਿਆਂ ਦੀ ਪੱਗ ਉਛਾਲਦੇ ਆ, ਪਰ ਅਸੀਂ ਇਸ ਤਰੀਕੇ ਦੇ ਹੈ ਨਹੀਂ। ਸਾਡੇ ਧਰਮ, ਸਾਡੇ ਇਤਿਹਾਸ ਦੇ ਵਿੱਚ ਇਸ ਤਰੀਕੇ ਦਾ ਸਾਨੂੰ ਨਹੀਂ ਬਣਾਇਆ ਗਿਆ। ਗੁਰੂ ਸਾਹਿਬਾਨ ਦੀ ਸਿੱਖਿਆ ਅਨੁਸਾਰ ਸਾਨੂੰ ਚੱਲਣਾ ਚਾਹੀਦਾ, ਪਰ ਦਿਨੋਂ ਦਿਨ ਅਸੀਂ ਲੀਹੋਂ ਲੱਥ ਰਹੇ ਹਾਂ। ਔਰ ਇਹ ਗੱਲ ਸਾਨੂੰ ਸਾਰਿਆਂ ਨੂੰ ਆਪਦੇ ਜ਼ਿਹਨ ਵਿੱਚ ਵਸਾਉਣੀ ਚਾਹੀਦੀ ਹੈ ਕਿ ਜਿਸ ਤਰੀਕੇ ਦਾ ਸਾਡਾ ਮਾਹੌਲ ਆ, ਜਿਵੇਂ ਗੁਲਾਮੀ ਦੇ ਦੌਰ ਵਿੱਚ ਅਸੀਂ ਇੱਕ ਬਹੁਤ ਔਖੀ
ਥਾਂ ਤੇ ਖੜੇ ਆ, ਸਾਡੀ ਪੋਜੀਸ਼ਨ ਕੀ ਹੈ ਇਸ ਵੇਲੇ ਇਤਿਹਾਸ ਵਿੱਚ, ਉਹਦੇ ਵੱਲ ਧਿਆਨ ਦੇ ਕੇ ਆਪਦੀ ਗੱਲ ਕਰਨੀ ਚਾਹੀਦੀ ਆ। ਸਾਡੀ ਕੌਮ ਨੂੰ ਇਸ ਮੌਕੇ ਸਾਰੇ ਸੰਸਾਰ ਵਿੱਚੋਂ ਇਹੋ ਜਿਹਾ ਹਮਾਇਤ ਦੀ ਲੋੜ ਹੈ ਕਿ ਸਾਰੇ ਸੰਸਾਰ ਦੇ ਵਿੱਚ ਜਦੋਂ ਸਾਡੇ ਨਾਲ ਕੋਈ ਵਧੀਕੀ ਹੋਵੇ, ਜ਼ੁਲਮ ਹੋਵੇ, ਸਾਡੇ ਹੱਕ 'ਚ ਲੋਕ ਬੋਲਣ। ਪਰ ਜੇ ਅਸੀਂ ਲੋਕਾਂ ਨੂੰ ਲੱਗਣ ਹੀ ਇਹ ਲਾਤਾ ਕਿ ਅਸੀਂ ਤਾਂ ਬੁੱਲੇ ਵੜਦੇ ਹਾਂ, ਕੋਈ ਚੱਕਰ ਹੀ ਨਹੀਂ, ਫਿਰ ਸਾਡੇ ਲਈ ਕੌਣ ਬੋਲੂਗਾ। ਸੋ ਜਿੱਥੇ ਵੀ ਹਰ ਮੁਲਕ ਦੇ ਵਿੱਚ ਲੋਕ ਆਪਦੇ ਢੰਗ ਤਰੀਕੇ ਨਾਲ ਸਰਗਰਮ ਨੇ ਕੌਮ ਦੀ ਚੜ੍ਹਦੀ ਕਲਾ ਲਈ, ਕੌਮ ਦੀ ਆਜ਼ਾਦੀ ਲਈ, ਸਾਰਿਆਂ ਨੂੰ, ਕਿਉਂਕਿ ਇੰਡੀਆ ਵਿੱਚ ਬੈਠਣ ਵਾਲੇ ਭਾਰਤ ਵਿੱਚ ਜਿਹੜੇ ਸਿੱਖ ਸਰਗਰਮ ਨੇ ਉਹ ਇੱਕ ਜਿਵੇਂ ਜਿਹੜਾ ਹੈਗਾ ਪਿੰਜਰੇ ਦਾ ਤੋਤਾ ਉਵੇਂ ਆ, ਜਦੋਂ ਮਰਜ਼ੀ ਫੜ ਕੇ ਅਗਲੇ ਨੂੰ, ਖੁੱਡੇ ਵਾਲੇ ਕੁੱਕੜ ਨੂੰ, ਕਬੂਤਰ ਨੂੰ ਕੱਢ ਕੇ ਅਗਲਾ ਮੁੜਕ ਦਿੰਦਾ। ਪਰ ਜਿਹੜੇ ਭੈਣ ਭਰਾ ਦੂਰ ਬੈਠੇ ਆ ਉਹਨਾਂ ਸਾਰਿਆਂ ਨੂੰ ਬਿਲਕੁਲ ਖੁੱਲ ਕੇ ਕੌਮ ਦੀ ਲੜਾਈ ਵਿੱਚ ਹਿੱਸਾ, ਕਈ ਥਾਂ ਤੇ ਰੈਫਰੈਂਡਮ ਦੀ ਗੱਲ ਚੱਲਦੀ ਆ, ਕਈ ਥਾਂ ਤੇ ਕੋਈ ਹੋਰ ਢੰਗ ਤਰੀਕਾ, ਸਾਰਿਆਂ ਦਾ ਮਤਲਬ ਜਿਹੜਾ ਹੈਗਾ ਬਣਦਾ ਰੋਲ ਆ ਤੇ ਉਹਨਾਂ ਨੂੰ ਕਰਨਾ ਚਾਹੀਦਾ। ਇੱਥੇ ਦਾ ਪਤਾ ਹੀ ਆ, ਹੁਣ 5-6 ਦਿਨ ਤੋਂ ਇਹ ਖਬਰ ਚਰਚਾ ਚ ਵੀ ਹਨੀਪ੍ਰੀਤ ਆ ਜਿਹੜੀ, ਉਹਦਾ ਨਾਂ ਪ੍ਰਦੀਪ ਕਲੇਰ ਨੇ ਸ਼ਰੇਆਮ ਲਿਆ ਕਿ ਜੀ ਇਹ ਉਸ ਮੌਕੇ ਉੱਥੇ ਜਦੋਂ ਗੱਲ ਅਸੀਂ ਕਰ ਰਹੇ ਸੀ ਉਹਨੇ ਸਾਰਿਆਂ ਦੇ ਨਾਂ ਲਏ ਆ, ਜਿਹੜੀ ਉਹਦੀ 164 ਦੇ ਬਿਆਨ ਜੱਜ ਦੇ ਸਾਹਮਣੇ ਦਿੱਤੇ ਆ ਕਿ ਜੀ ਜਦੋਂ ਇਹ ਗੱਲ ਪਤਾ ਲੱਗੀ ਕਿ ਸਿੱਖ ਪ੍ਰਚਾਰਕ ਸਰਦਾਰ ਹਰਜਿੰਦਰ ਸਿੰਘ ਮਾਝੀ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਦੇਹਧਾਰੀ ਗੁਰੂ ਡੰਮ ਦੇ ਮਕੜਜਾਲ 'ਚ ਫਸੇ ਹੋਏ ਸਿੱਖਾਂ ਨੇ ਉਹ ਜਿਹੜੇ ਲੋਕਟ ਜੇ ਪਵਾਏ ਸੀ ਇਹਨੇ ਡੇਰਾ ਮੁਖੀ ਨੇ ਉਹ ਲਾ ਕੇ ਸੁੱਟ ਦਿੱਤੇ, ਤਾਂ ਕਹਿੰਦੇ ਹਨੀਪ੍ਰੀਤ ਨੇ ਪੰਪ ਮਾਰਿਆ ਵੀ ਆਪਾਂ ਫਿਰ ਐ ਕਰਾਂਗੇ, ਉਹ ਕਰਾਂਗੇ। ਫਿਰ ਉਹ ਸਾਰੀ ਕਹਾਣੀ ਉਹਨੇ ਉੱਥੇ ਬਿਆਨ ਕੀਤੀ ਆ, ਕਿਵੇਂ ਪੈਸੇ ਧੇਲੇ ਦਾ ਇੰਤਜ਼ਾਮ ਹੋਇਆ, ਕਿਵੇਂ ਕਿਵੇਂ ਵਾਰਦਾਤਾਂ ਹੋਈਆਂ। ਪਰ ਇੱਥੇ ਜੇ ਕਿਸੇ ਦਾ ਆਮ ਗੱਲ 'ਚ ਜ਼ਿਕਰ ਆ ਜਾਵੇ ਉਹਨੂੰ ਪੁਲਿਸ ਸਕਿੰਟਾਂ 'ਚ ਧੂ ਲੈਂਦੀ ਹੈ, ਪਰ ਹਨੀਪ੍ਰੀਤ ਦੇ ਮਾਮਲੇ ਵਿੱਚ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਤੇ ਪਹਿਲਾਂ ਵੀ ਭਗਵੰਤ ਮਾਨ ਦੀ ਸਰਕਾਰ ਇਹਨਾਂ ਸਾਰੇ ਦੁਸ਼ਟਾਂ ਨੂੰ ਬਚਾਉਣ ਲਈ ਲਗਾਤਾਰ ਲੱਗੀ ਹੋਈ ਹੈ। ਗੱਲ ਇਹ ਆ ਕਿ ਜਿਹੜੇ ਮਸਲੇ ਪੁਲਿਸ ਦੇ ਜਾਂ ਸਿਸਟਮ ਦੇ ਹਿਸਾਬ ਨਾਲ, ਆਪਦੇ ਹਿਸਾਬ ਨਾਲ ਹੁੰਦੇ ਆ, ਉੱਥੇ ਬੜੀ ਤੇਜ਼ੀ ਨਾਲ ਕਾਰਵਾਈ ਕਰਦੇ ਆ। ਜਿਵੇਂ ਇੱਕ ਇੱਥੇ ਘਟਨਾਕ੍ਰਮ ਵਾਪਰਿਆ, ਕਿਸੇ ਹੁਸ਼ਿਆਰਪੁਰ ਦੀ ਆ ਸ਼ਾਇਦ ਉਹ ਘਟਨਾ, ਉੱਥੇ ਇੱਕ ਅਮਰਤਪਾਲ ਸਿੰਘ ਨਾਂ ਦੇ ਸਿਪਾਹੀ ਨੂੰ ਗੋਲੀ ਵੱਜ ਗਈ ਜਦੋਂ ਉੱਥੇ ਐਨਕਾਊਂਟਰ ਵਗੈਰਾ ਹੋਇਆ, ਕੋਈ ਤਰੀਕ ਤੇ ਬੰਦਾ ਲਿਆਂਦਾ ਸੀ ਫੜ ਕੇ, ਮਾੜਾ ਚੰਗਾ ਜੋ ਵੀ ਉੱਥੇ ਵਾਪਰਿਆ। ਅੱਜ ਖਬਰ ਇਹ ਆਈ ਆ ਵੀ ਪੰਜਾਬ ਪੁਲਿਸ ਦੇ ਸਿਪਾਹੀ ਨੂੰ ਗੋਲੀ ਮਾਰਨ ਵਾਲੇ ਗੈਂਗਸਟਰ ਨੂੰ ਮੁਕਾਬਲੇ 'ਚ ਮਾਰ ਵੀ ਦਿੱਤਾ। ਦੇਖੋ ਕਮਾਲ ਦੀ ਬਾਤ, ਹੋਰ ਕੋਈ ਮਸਲਾ ਹੋਵੇ ਕੋਈ ਕਾਰਵਾਈ ਨਹੀਂ, ਪਰ ਇੱਥੇ ਉਹਦਾ ਹਜੇ ਸੰਸਕਾਰ ਵੀ ਨਹੀਂ ਹੋਇਆ ਸਿਪਾਹੀ ਦਾ, ਤੇ ਉਦੋਂ ਪਹਿਲਾਂ ਪੁਲਿਸ ਨੇ ਉਹ ਬੰਦੇ ਨੂੰ ਕਤਲ ਕਰ ਦਿੱਤਾ, ਮਾਰ ਦਿੱਤਾ। ਚਲੋ ਦੂਜੇ ਪਾਸੇ ਮੈਨੂੰ ਮੇਰੇ ਵਰਗੇ ਹੀ ਇੱਕ ਭਰਾ ਆਪਣੇ ਭੁਪਿੰਦਰ ਸਿੰਘ ਸੱਜਣ ਨੂੰ ਧਮਕੀ ਦਿੱਤੀ ਗਈ ਤੇ ਨਾਲ ਕਿਹਾ ਗਿਆ ਕਿ ਪ੍ਰੀਤ ਸੈਣੀ ਜਿਹੜਾ ਪਿਛਲੇ ਦਿਨੀ ਨੌਜਵਾਨ ਜੋ ਉਹਦਾ ਲੱਗਦਾ ਤਾਂ ਇਹ ਆ ਵੀ ਜਿਵੇਂ ਉਹਦੀ ਕੋਈ ਆਪਣੇ ਆਪ ਹੋਈ ਆ, ਪਰ ਇਹ ਕਹਿੰਦੇ ਆ ਕਿ ਅਸੀਂ ਮਾਰਿਆ ਉਹਨੂੰ, ਉਹ ਤਾਂ ਸਾਨੂੰ ਕਤਲ ਕਰਨ ਦੀ ਧਮਕੀ। ਪਰ ਅੱਜ ਤੱਕ ਪੁਲਿਸ ਨੇ 1 ਹਫ਼ਤਾ ਹੋ ਗਿਆ ਉਸ ਗੱਲ ਨੂੰ, ਉਹਦੇ ਭੋਗ ਵਾਲੇ ਦਿਨ ਵੀ ਪਰਸੋਂ ਸਾਰੇ ਲੋਕ ਵਿਚਾਰੇ ਇਹ ਗੱਲ ਕਰਦੇ ਰਹੇ, ਪਰ ਹੁਸ਼ਿਆਰਪੁਰ ਦੀ ਪੁਲਿਸ ਜਿਹਦੇ ਕੋਲੇ ਸਾਰੀ ਇਹ ਕੇਸ ਦੀ ਗਈ ਹੋਈ ਆ, ਕੱਖ ਨਹੀਂ ਕੀਤਾ ਤੇ ਨਾ ਗਾਹਾਂ ਕਰਨਾ। ਮੈਂ ਭੁਪਿੰਦਰ ਸਿੰਘ ਨੂੰ ਆਖਿਆ ਸੀ, ਮੈਂ ਕਿਹਾ ਆਪਾਂ ਕਿਹੜਾ ਲਾਲੇ ਆ, ਹਿੰਦੂ। ਮੈਂ ਇਹ ਗੱਲ ਇੱਕ ਵਾਰੀ ਅਕਾਲ ਤਖਤ ਸਾਹਿਬ ਨੂੰ ਤੇ ਸ਼੍ਰੋਮਣੀ ਕਮੇਟੀ ਵਾਲ ਨੂੰ ਵੀ ਕਹੀ ਆ ਵੀ ਤੁਹਾਡੇ ਕੋਲੇ ਕਿਸੇ ਲਾਲੇ ਦਾ ਫੋਨ ਆ ਜਾਏ, ਚਾਹੇ ਉਹ ਗੋਲ ਗੱਪੇ ਵੇਚਦਾ ਹੋਵੇ, ਤੁਹਾਨੂੰ ਬਿਪਤਾ ਪੈ ਜਾਂਦੀ ਆ ਵੀ ਪਤਾ ਨਹੀਂ ਪ੍ਰਧਾਨ ਮੰਤਰੀ ਦੇ ਪੀਏ ਦਾ ਫੋਨ ਆ ਗਿਆ, ਮਿੰਟੋ ਮਿੰਟੀ ਕਾਰਵਾਈ ਕਰਦੇ। ਉਵੇਂ ਹੀ ਇਹ ਹਿੰਦੂਆਂ ਦੇ ਫੋਨ ਤੇ ਸਿੱਖ ਅਫਸਰ ਸਾਡੇ ਪੁਲਿਸ ਵਾਲੇ ਭੱਜੇ ਫਿਰਦੇ ਆ। ਹੁਣ ਸਾਡੇ ਲਈ ਇਹਨਾਂ ਦੇ ਕੋਲੇ ਕੋਈ ਟਾਈਮ ਨਹੀਂ ਹੈਗਾ। ਚੇਤੇ ਕਰੋ ਪਿੱਛੇ ਜੇ ਜਿਹੜਾ ਅਯੋਧਿਆ ਵਾਲਾ ਜਦੋਂ ਜਨਵਰੀ ਮਹੀਨੇ 'ਚ ਚੱਲਦਾ ਸੀ ਚੱਕਰ, ਉਦੋਂ 2 ਹਿੰਦੂਆਂ ਨੇ ਮੁਸਲਮਾਨਾਂ ਦਾ ਭੇਸ ਧਾਰ ਕੇ ਜ਼ੁਬੈਰ ਨਾਂ ਰੱਖ ਲਿਆ ਕਿ ਨੇ, ਤੇ ਇਹਨਾਂ ਨੇ ਧਮਕੀ ਦਿੱਤੀ ਵੀ ਅਸੀਂ ਬਾਬਾ ਨਾਲ ਉਡਾ ਦਾਂਗੇ ਫਲਾਣ। ਉਹ 15-20 ਮਿੰਟਾਂ 'ਚ ਹੀ ਸਾਰੀ ਗੱਲ ਖੋਲ ਕੇ ਦੱਸਦੀ ਵੀ ਫਲਾਨਿਆ ਬੰਦਾ ਧਮਕੀ ਦਿੱਤੀ ਹੈ ਤਾਂ ਹਿੰਦੂ ਹੀ ਨੇ। ਜਦੋਂ ਆਪ ਦਾ ਕੋਈ ਇਹਨਾਂ ਦਾ ਮਸਲਾ ਹੁੰਦਾ ਉਦੋਂ ਹੋਰ ਤਰੀਕੇ ਨਾਲ ਰਿਐਕਟ ਕਰਦੇ ਆ, ਜਦੋਂ ਸਿੱਖਾਂ ਦਾ ਮਸਲਾ ਹੁੰਦਾ ਉਦੋਂ ਹੋਰ ਤਰੀਕੇ ਨਾਲ ਰਿਐਕਟ ਕਰਦੇ ਆ। ਖੈਰ ਗੱਲ ਤਾਂ ਕਰਨ ਵਾਲੀ ਇਹ ਆ
कि हनीप्रीत ते डेरा सरसा दा मुखी ਇਹਦੇ ਬਾਰੇ ਸਾਨੂੰ ਪੰਥ ਨੂੰ ਸੰਗਤ ਨੂੰ ਕੋਈ ਭੁਲੇਖਾ ਨਹੀਂ, ਪਹਿਲੇ ਦਿਨ ਤੋਂ ਹੀ ਹੈ। ਪਰ ਇਹਨਾਂ ਦੀ ਇਸ ਕਰਤੂਤ ਦੇ ਬਾਰੇ ਅੱਜ ਜਦੋਂ ਪ੍ਰਦੀਪ ਕਲੇਰ ਵਾਅਦਾ ਗਵਾਹ ਬਣ ਕੇ ਇੱਕ ਤਰੀਕੇ ਨਾਲ ਅਦਾਲਤ ਵਿੱਚ ਬਿਆਨ ਦੇ ਚੁੱਕਿਆ, ਇਹਨਾਂ ਖਿਲਾਫ ਕਾਰਵਾਈ ਨਹੀਂ ਹੋਈ ਇੱਕ ਗੱਲ ਆ, ਪਰ ਬਾਦਲ ਦਲ ਵਾਲੇ ਦੜ ਵੱਟੀ ਬੈਠੇ ਆ, ਬੁੱਲ ਤੋਂ ਬੁੱਲ ਨਹੀਂ ਚੱਕੇ। ਕਾਂਗਰਸ ਨੇ, ਆਮ ਆਦਮੀ ਪਾਰਟੀ ਨੇ ਤੇ ਹੋਰਨਾਂ ਸਿਆਸੀ ਭਲਵਾਨਾਂ ਨੇ ਤਾਂ ਸਾਡੀ ਕੀ ਬਾਤ ਪੁੱਛਣੀ ਆ, ਪਰ ਜਿਹੜੇ ਪੰਥ ਦੇ ਨਾਂ ਦੇ ਉੱਤੇ ਕਹਿੰਦੇ ਆ ਵੀ ਕੌਮ ਦੀ ਅਸੀਂ ਸਭ ਤੋਂ ਵੱਡੀ ਧਾਰ ਧੈ ਰਹੀ ਅਸੀਂ ਆ, ਤੇ ਇਹੀ ਗੜਬੜਾ ਕਰਕੇ ਵੀ ਤੁਸੀਂ ਕੌਮ ਦੀ ਪੰਥ ਦੀ ਗੱਲ ਨਹੀਂ ਕਰਦੇ, ਪੰਥਕ ਏਜੰਡਾ ਤਿਆਗੀ ਬੈਠੇ ਹੋ। ਇਹਨਾਂ ਨੂੰ ਲੋਕਾਂ ਨੇ ਮੂੰਹ ਲਾਉਣਾ ਬੰਦ ਕੀਤਾ ਆ। ਅੱਜ ਇਹਨਾਂ ਦੇ ਕੋਲੇ ਆਪਦੀ ਗਲਤੀ ਸੁਧਾਰਨ ਦਾ ਮੌਕਾ ਹੈ ਕਿ ਹਨੀਪ੍ਰੀਤ ਤੇ ਡੇਰਾ ਸਰਸਾ ਦੇ ਮੁਖੀ ਖਿਲਾਫ ਕਾਰਵਾਈ ਕਰਾਉਣ ਲਈ ਇਹ ਮੂਹਰੇ ਹੋ ਕੇ ਲੱਗਣਾ ਅਕਾਲੀ ਆਗੂ, ਪਰ ਇਸ ਪਾਸੇ ਨੂੰ ਜਾਣਾ ਨਹੀਂ। ਚੇਤੇ ਕਰੋ जनवरी महीने दे विच जथेदार भाई गुरदेव सिंह कौंके दे कतल दा मामला उभरिया। असीं उदों भी ये गल कही सी ते अज भी कहने आ भी श्रोमणी कमेटी राही जिहड़ी बादल दल ने खेड खेडी आ, जिहदे विच एक चिट्ठी लिख के जगरावी दित्ती गई आ पुलिस नूं, जिहदे उत्ते भाई साहब दी सिंघणी दे उत्ते साइन कराए गए ने, पर असल विच ओह दोषियां नूं बचाउण वाला काम उपरों भगवंत मान की सरकार दड़ बैठी है। सो कुल मिला के साडी चाहे भाई अमृतपाल सिंह वाला मामला, चाहे जथेदार भाई गुरदेव सिंह कौंके वाला मामला, ते चाहे कोई होर मामला, बेअंत ने पंजाब दी पुलिस, पंजाब दी सरकार जिहड़ी आ ओह सिख जज्बातां ते सिख हितां दे उल्ट भुगत रही आ, ते सिखां नूं इह दर्शाउण दा यतन है कि तुहाडी कोई परवाह नहीं, चाहे तुसीं जो मर्जी कर लो। हुण सिखां ने सोचना कि आपां किवें दुनिया नूं इह दर्शाउणा जां किवें स्टेट नूं इस गल दे लैके आउणा कि असीं भाई फिर आह करदे हुंदे। खैर उस अकाल पुरख वाहिगुरू दे सामणे अरदास आ, इन्हां दे सामणे तां की अरदास करनी आ कि साडी कौम नूं एकता दा, एक मुठता दा, शांति दा पाठ बख्शण ते नाले पंथ दी चढ़दी कला लई जूझण दा। ते हर वक्त दे हथियार वक्रे हुंदे आ, हर वक्त दी रणनीति वक्री हुंदी है, ते हर वक्त इक्को तरीके नाल नहीं लड़िया जा सकदा हुंदा। जिहड़ा अज दा माहौल आ उहदे च सानूं की करना कराउणा चाहीदा, इहदे बारे ठोस रणनीति बना के अगे वधण दी लोड़ आ। सो इत्थे समाप्ति करदे हां, कल फिर मिलांगे। नानक नाम चढ़दी कला तेरे भाणे, सरबत दा भला। वाहिगुरू जी का खालसा, वाहिगुरू जी की फतेह।